ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕੇਂਦਰ ਨੂੰ ਹੁਣ ਪੰਜਾਬ ਦੇ ਇੱਕ ਵਾਰ ਫਿਰ ਤੋਂ ਲੋੜ ਪਈ ਹੈ ਜਾਂ ਕਹਿ ਸਕਦੇ ਹਾਂ ਕਿ ਕੇਂਦਰ ਹੁਣ ਫਿਰ ਪੰਜਾਬ ਦੇ ਵੱਲ ਵੇਖਣ ਲੱਗਿਆ, ਕਿਉਂਕਿ ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਸਕੀਮ ਹੈ ਮੋਦੀ ਸਰਕਾਰ ਦੀ ਲੋਕਾਂ ਨੂੰ ਮੁਫਤ ਭੋਜਨ ਦੇਣ ਵਾਲੀ ਜਿਹੜੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਉਹਦੇ ਲਈ ਹੁਣ 2024 ਦੀਆਂ ਕਿਉਂਕਿ ਲੋਕ ਸਭਾ ਚੋਣਾਂ ਹੋਣੀਆਂ ਨੇ ਤੇ ਉਹਦੇ ਲਈ ਅਨਾਜ ਭੰਡਾਰ ਜਿਹੜੇ ਨੇ ਉਹ ਭਰਪੂਰ ਚਾਹੀਦੇ ਆ, ਯਾਨੀ ਕਿ ਭਰੇ ਹੋਣੇ ਚਾਹੀਦੇ ਆ। ਸੋ ਕੇਂਦਰ ਦੀ ਅੱਖ ਹੁਣ ਪੰਜਾਬ ਤੇ ਆ ਵੀ ਪੰਜਾਬ ਦੇ ਵਿੱਚੋਂ ਕਿੰਨੀ ਕੁ ਕਣਕ ਹੋਊਗੀ ਤਾਂ ਜੋ 80 ਕਰੋੜ ਲੋਕਾਂ ਨੂੰ ਜਿਹੜਾ ਮੁਫਤ ਭੋਜਨ ਦੀ ਗਰੰਟੀ, ਮੁਫਤ ਅਨਾਜ ਦੀ ਜਿਹੜੀ ਗਰੰਟੀ ਦਿੱਤੀ ਹੈ ਉਹ ਅਸੀਂ ਗਰੰਟੀ ਪੂਰੀ ਕਰ ਸਕੀਏ। ਹੁਣ ਇਸ ਰਿਪੋਰਟ ਦੇ ਕਈ ਅਹਿਮ ਵੱਖ-ਵੱਖ ਪਹਿਲੂ ਨੇ, ਇਹਨਾਂ ਦੇ ਉੱਤੇ ਚਰਚਾ ਕਰਾਂਗੇ। ਇਹਦੇ ਨਾਲ ਇੱਕ ਹੋਰ ਜਿਹੜਾ ਪਹਿਲੂ ਆ ਉਹ ਚਰਚਾ ਇਹ ਕਰਨ ਵਾਲਾ ਕਿ ਅਸਲ ਦੇ ਵਿੱਚ ਜਦੋਂ ਅਨਾਜ ਦੀ ਲੋੜ ਆ, ਹੁਣ ਅਨਾਜ ਦੀ ਲੋੜ ਆ ਤਾਂ ਹੁਣ ਇੱਕ ਵਾਰ ਫਿਰ ਤੋਂ ਕੇਂਦਰ ਅੰਦਾਜ਼ੇ ਲਗਵਾ ਰਿਹਾ ਪੰਜਾਬ ਸਰਕਾਰ ਤੋਂ। ਇਸ ਗੱਲ ਦੇ ਲੰਘੇ ਦਿਨਾਂ ਦੇ ਵਿੱਚ ਚਰਚਾ ਹੋ ਕੇ ਹਟੀ ਹੈ ਕਿ ਪੰਜਾਬ ਦੇ ਵਿੱਚ ਇਹ ਦੱਸੋ ਸਾਨੂੰ ਕਿ ਐਕਤੀ ਕਣਕ ਕਿੰਨੀ ਹੋਣੀ ਹੈ। ਪਰ ਇਹਦੀ ਜਿਹੜੀ ਦੂਜੀ ਪਰਤ ਹੈ, ਇਹਦਾ ਜਿਹੜਾ ਦੂਜਾ ਪਹਿਲੂ ਉਹ ਇਹ ਹੈ ਕਿ ਕਦੇ ਵੀ ਕੇਂਦਰ ਨੇ ਪੰਜਾਬ ਦੀ ਕਿਸਾਨੀ ਦੀ ਸਮੱਸਿਆ ਬਾਬਤ ਜਾਂ ਕਿਸੇ ਹੋਰ ਸਮੱਸਿਆ ਬਾਬਤ ਕਦੇ ਵੀ ਪੰਜਾਬ ਸਰਕਾਰ ਤੋਂ ਇਹ ਜਿਹਾ ਕੋਈ ਐਸਟੀਮੇਟ ਜਾਂ ਕਦੇ ਵੀ ਇਹ ਜਿਹਾ ਕੋਈ ਏਜੰਡਾ ਨਹੀਂ ਮੰਗਿਆ, ਕੋਈ ਇਹ ਜਿਹੀ ਪਾਲਿਸੀ ਨਹੀਂ ਮੰਗੀ ਜਿਹਦੇ ਨਾਲ ਪੰਜਾਬ ਦੀ ਕਿਸਾਨੀ ਦਾ ਫਾਇਦਾ ਹੋ ਸਕੇ। ਤੁਹਾਨੂੰ ਯਾਦ ਹੋਣਾ ਮੋਦੀ ਸਰਕਾਰ ਦੇ ਵਿਰੁੱਧ 3 ਖੇਤੀ ਕਾਨੂੰਨਾਂ ਦੇ ਲਈ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਪੰਜਾਬ ਦੇ ਖੇਤ ਮਜ਼ਦੂਰ ਤਬਕੇ ਨੇ, ਪੰਜਾਬ ਦੇ ਕਿਸਾਨ ਨੇ, ਪੰਜਾਬ ਦੇ ਜ਼ਿਮੀਂਦਾਰ ਭਰਾ ਨੇ, ਹੋਰ ਤਾਂ ਹੋਰ ਚਲੋ ਜਿਹੜੇ ਸਾਡੇ ਆੜ੍ਹਤੀਏ ਭਰਾ, ਕਿਉਂਕਿ ਉਹ ਵੀ ਖੇਤੀ ਦੇ ਨਾਲ ਹੀ ਜੁੜਦੇ ਨੇ, ਉਹਨਾਂ ਦਾ ਕਾਰੋਬਾਰ ਹੋਰ ਕਿਸਮ ਦਾ ਹੋ ਸਕਦਾ ਪਰ ਉਹ ਹੈਗੇ ਲਿੰਕ ਤੇ ਇਸੇ ਕਾਰੋਬਾਰ ਦੇ ਨਾਲ ਨੇ। ਉਹਨਾਂ ਦਾ ਜਿਹੜਾ ਕੰਮਕਾਰ ਆ, ਉਹਨਾਂ ਦਾ ਜਿਹੜਾ ਪੈਸਾ ਟਕਿਆ, ਉਹਨਾਂ ਦਾ ਜਿਹੜਾ ਆਮਦਨ ਆ ਉਹ ਬਹੁਤ ਹੱਦ ਤੱਕ ਖੇਤੀ ਦੀ ਪੈਦਾਵਾਰ ਤੇ ਨਿਰਭਰ ਕਰਦੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਜਦੋਂ ਇਹ ਅੰਦੋਲਨ ਹੋਇਆ, ਜਦੋਂ ਬਿੱਲ ਰੱਦ ਕੀਤੇ ਗਏ ਤਾਂ ਉਹਦੇ ਵਿੱਚ ਇੱਕ ਵਾਅਦਾ ਕੀਤਾ ਗਿਆ ਸੀਗਾ। ਉਹ ਵਾਅਦਾ ਇਹ ਸੀਗਾ ਕਿ ਜਿਹੜੀ ਸਰਕਾਰ ਆ ਕੇਂਦਰ ਦੀ ਇਹ MSP ਬਾਬਤ ਇੱਕ ਕਾਨੂੰਨ ਲਿਆਊਗੀ। ਕਾਨੂੰਨ ਦਾ ਮਤਲਬ ਕਿ MSP ਤੇ ਖਰੀਦ ਦੀ ਗਰੰਟੀ ਜਿਹੜੀ ਆ ਉਹਨੂੰ ਕਾਨੂੰਨ ਨੇ ਰੂਪ ਲਊਗੀ ਤੇ ਉਹਦੇ ਕਰਕੇ ਜਿਹੜੀ ਸਰਕਾਰ ਬਾਜ਼ਾਰ ਦੇ ਵਿੱਚ ਖੜੀ ਤੁਹਾਨੂੰ ਨਜ਼ਰ ਆਊਗੀ ਤੇ ਜੇਕਰ ਵਪਾਰੀ ਜਾਂ ਜੇਕਰ ਹੋਰ ਕੋਈ ਧਨਾੜ ਬੰਦਾ ਕਿਸਾਨ ਦੀ ਫਸਲ ਘੱਟ ਰੇਟ ਤੇ ਖਰੀਦੂਗਾ ਤਾਂ ਸਰਕਾਰ ਉਹ ਫਸਲ ਆਪ ਖਰੀਦੂਗੀ। ਸੋ ਇਹ ਸੀਗਾ MSP ਤੇ ਕਾਨੂੰਨ ਦੀ ਗਰੰਟੀ ਤੇ ਜਿਹੜੀ ਇੱਕ ਛੋਟੀ ਜਿਹੀ ਪਰਿਭਾਸ਼ਾ ਤੁਹਾਨੂੰ ਮੈਂ ਦੱਸ ਦੇਣਾ ਸੰਖੇਪ ਦੇ ਵਿੱਚ। ਪਰਿਭਾਸ਼ਾ ਤਾਂ ਬਹੁਤ ਵੱਡੀ ਹੈ ਪਰ ਸੰਖੇਪ ਦੇ ਵਿੱਚ ਤੁਹਾਨੂੰ ਦੱਸ ਦੇਣਾ। ਪਰ ਹੁਣ ਦੂਜੇ ਪਾਸੇ ਪੰਜਾਬ ਦੇ ਕਿਸਾਨ ਨੂੰ ਕਪਾਹ ਦੇ ਵਿੱਚੋਂ, ਨਰਮੇ ਦੇ ਵਿੱਚੋਂ ਤਕਰੀਬਨ 100 ਕਰੋੜ ਦਾ ਰਗੜਾ ਲੱਗਿਆ, ਕਿਉਂਕਿ ਸਰਕਾਰ ਇੱਥੇ ਜਾਮਣ ਨਹੀਂ ਸੀ, ਸਰਕਾਰ ਇੱਥੇ ਹੈ ਹੀ ਨਹੀਂ ਸੀ। ਜੋ ਵਪਾਰੀਆਂ ਨੂੰ ਜਿਸ ਭਾਅ ਲੱਗੇ ਉਹਨਾਂ ਨੇ ਉਸ ਭਾਅ ਨਰਮਾ ਖਰੀਦ ਲਿਆ। ਇਹੀ ਜਿਹੜਾ ਗੱਲ ਲਾਗੂ ਹੁੰਦੀ ਹੈ ਸੂਰਜਮੁਖੀ ਦੇ ਉੱਤੇ ਤੇ ਬਾਕੀ ਵੱਖ-ਵੱਖ ਫਸਲਾਂ ਦੇ ਉੱਤੇ, ਕਿਉਂਕਿ ਉੱਥੇ ਸਰਕਾਰ ਮੰਡੀ ਦੇ ਵਿੱਚ ਹੈ ਨਹੀਂ। ਸੋ ਵਪਾਰੀ ਨੂੰ ਜਿਹੜੇ ਰੇਟ ਉਹ ਲੱਗਦਾ ਕਿ ਇਸ ਰੇਟ ਮੈਨੂੰ ਠੀਕ ਹੈ, ਉਹ ਹੋ ਸਕਦਾ ਉਸ ਤੋਂ ਘੱਟ ਰੇਟ ਤੇ ਵੀ ਲੈਂਦਾ ਹੋਵੇ ਕਿਸਾਨ ਦੀ ਫਸਲ, ਤੇ ਉਹ ਜਿਹੜੀ ਚੀਜ਼ ਆ ਉਹ ਇੱਕ ਵੱਖਰਾ ਪਹਿਲੂ ਹੈ। ਇਸ ਤੋਂ ਇਲਾਵਾ ਜਿਹੜੀਆਂ ਕੇਂਦਰੀ ਟੀਮਾਂ ਆਈਆਂ ਸਾਡੇ ਇੱਥੇ ਹੜ੍ਹਾਂ ਦਾ ਜਾਇਜ਼ਾ ਲੈਣ, ਉਹਨਾਂ ਟੀਮਾਂ ਨੇ ਕੀ ਜਾ ਕੇ ਸਿਫਾਰਸ਼ਾਂ ਕੀਤੀਆਂ, ਉਸ ਸਿਫਾਰਸ਼ਾਂ ਦੇ ਉੱਤੇ ਕੀ ਸਰਕਾਰ ਨੇ ਕਿਹਾ। 218 ਕਰੋੜ ਦਾ ਜ਼ਿਕਰ ਤਾਂ ਸੁਨੀਲ ਜਾਖੜ ਕਰਦੇ ਰਹੇ, ਪਰ ਅਸਲ ਦੇ ਵਿੱਚ ਪੰਜਾਬ ਦੀ ਕਿਸਾਨੀ ਨੂੰ ਕੀ 218 ਕਰੋੜ ਦੇ ਰੁਪਏ ਦੀ ਹੀ ਜ਼ਰੂਰਤ ਸੀਗੀ ਉਹਨੂੰ ਉਸ ਘਾਟੇ ਦੇ ਵਿੱਚ ਉਭਰਨ ਦੇ ਲਈ ਜਾਂ ਉਹਨਾਂ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ। ਖੈਰ ਪੰਜਾਬੀ ਫਿਰ ਵੀ ਤਕੜੇ ਨੇ, ਆਪਣੇ ਬਲਬੂਤੇ ਤੇ ਖੇਤ ਪੱਧਰੇ ਕਰ ਲੈਂਦੇ ਨੇ, ਆਪਣੇ ਬਲਬੂਤੇ ਤੇ ਡੀਜ਼ਲ ਮਚਾ ਕੇ ਸਾੜ ਕੇ ਅਗਲੀ ਫਸਲ ਦਾ ਪ੍ਰਬੰਧ ਕਰ ਲੈਂਦੇ ਨੇ। ਹੁਣ ਆਪਾਂ ਆਈਏ ਮੁੱਦੇ ਵਾਲੀ ਗੱਲ ਤੇ, ਪਰ ਉਸ ਗੱਲ ਤੇ ਵੀ ਆਉਣ ਤੋਂ ਪਹਿਲਾਂ ਇੱਕ ਗੱਲ ਵੱਲ ਧਿਆਨ ਦੇਣਾ ਬੇਹੱਦ ਲਾਜ਼ਮੀ ਹੈ ਕਿ ਲੰਘੇ ਦਿਨੀ ਹਰਿਆਣੇ ਦੇ ਵਿੱਚ ਸੂਰਜਮੁਖੀ ਤੇ MSP ਤੇ ਖਰੀਦ ਦੀ ਗਰੰਟੀ ਤੇ ਨਾਲ ਕਾਨੂੰਨਨ ਗਰੰਟੀ ਜਿਹੜੀ ਆ ਉਹ ਉਸ ਦੀ ਮੰਗ ਕੀਤੀ ਗਈ ਤੇ ਬਹੁਤ ਵੱਡਾ ਅੰਦੋਲਨ ਹੋਇਆ ਸੀਗਾ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਤੁਸੀਂ ਵੱਖ-ਵੱਖ ਗੰਨੇ ਕਿਸਾਨਾਂ ਦੀ ਗੱਲ ਕਰ ਲਓ ਜਾਂ ਕਪਾਹ ਦੇ ਕਿਸਾਨਾਂ ਦੀ ਗੱਲ ਕਰ ਲਓ ਤਾਂ ਉਹ ਇੱਕ ਮਾਮਲਾ ਅਲੱਗ ਤੌਰ ਤੋਂ ਰਹਿੰਦਾ। ਤੇ ਜਿਹੜੀ ਅਗਲੀ ਗੱਲ ਆ ਉਹ ਇਹ ਗੱਲ ਹੈ ਕਿ ਕਦੇ ਵੀ ਪੰਜਾਬ ਨੇ ਜਿਹੜੀ ਦਿੱਲੀ ਦੀ ਕੇਂਦਰ ਸਰਕਾਰ ਆ, ਦਿੱਲੀ ਸਰਕਾਰ ਹੈ, ਉਹਨੇ ਪੰਜਾਬ ਦੀਆਂ ਨਾ ਮੰਗਾਂ ਨੂੰ ਕਦੇ ਕੰਸੀਡਰ ਹੀ ਨਹੀਂ ਕੀਤਾ, ਕਦੇ ਪੰਜਾਬ ਦੇ ਮਸਲਾਤ ਨੂੰ ਕੰਸੀਡਰ ਹੀ ਨਹੀਂ ਕੀਤਾ। ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜਦੋਂ ਕਿਸਾਨੀ ਬਾਬਤ ਇੱਕ ਵਾਰੀ ਗੱਲ ਕਰ ਰਹੇ ਸੀਗੇ ਤਾਂ ਉਹਨਾਂ ਨੇ ਕਿਸਾਨਾਂ ਦਾ ਜ਼ਿਕਰ ਕੀਤਾ ਸੀਗਾ ਕਿ ਕਿਸਾਨਾਂ ਨੇ ਵਿਸ਼ੇਸ਼ ਤੌਰ ਤੇ ਪੰਜਾਬ ਨੇ ਜਾਂ ਹੋਰ ਕਈ ਦੂਜੇ ਸੂਬਿਆਂ ਨੇ ਤਾਂ ਉਹਨਾਂ ਨੇ ਕਿਸਾਨਾਂ ਨੇ ਲੋਕਾਂ ਨੂੰ ਭੁੱਖੇ ਮਰਨ ਤੋਂ ਬਚਾਇਆ। ਪਰ ਨਾਲ ਹੀ ਉਹ ਗੱਲਬਾਤ ਜਦੋਂ ਪਾਣੀ ਦੀ ਕਰਦੇ ਅਗਲੀ ਵਾਰ ਜਦੋਂ ਉਹਨਾਂ ਦੀ ਸਪੀਚ ਸੀਗੀ ਤਾਂ ਉਹ ਕਹਿੰਦੇ ਕਿ ਕਈ ਸੂਬੇ ਐਸੇ ਆ ਜਿਹੜੇ ਦੂਜਿਆਂ ਨੂੰ ਪਾਣੀ ਨਹੀਂ ਦਿੰਦੇ, ਜਿਹੜੇ ਕਹਿੰਦੇ ਸੀ ਬੂੰਦ ਪਾਣੀ ਦੀ ਨਹੀਂ ਦੇਵਾਂਗੇ। ਅਸਿੱਧੇ ਤੌਰ ਤੇ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ ਉਹ ਪੰਜਾਬ ਦੇ ਕਿਸਾਨਾਂ ਵੱਲ ਸੀ। ਅਸਿੱਧੇ ਤੌਰ ਤੇ ਉਹਨਾਂ ਨੇ ਪੰਜਾਬ ਦੀ ਕਿਸਾਨੀ ਨੂੰ ਜ਼ਿੰਮੇਵਾਰ ਦਿੱਤਾ, ਕਿਉਂਕਿ SYL ਦੇ ਸੰਦਰਭ ਦੇ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਪਾਣੀ ਨਹੀਂ ਜਾਣ ਦਿੰਦੇ। ਕਦੇ ਵੀ ਇਸ ਗੱਲ ਤੇ ਗੌਰ ਨਹੀਂ ਹੋਈ ਕਿ ਪੰਜਾਬ ਦੇ ਵਿੱਚ 5 ਦਰਿਆਵਾਂ ਦੀ ਧਰਤੀ ਹੋਣ ਦੇ ਬਾਵਜੂਦ, ਚਲੋ 3 ਤਾਂ ਚਲੇ ਗਏ,
पर इन्ने दरियावां की धरती होने के बावजूद साडी जिहड़ी सिंचाई है वो सिर्फ 30% के करीब है, उस तो माड़ी मोटी घट ही है, वध नहीं हैगी। बाकी की सिंचाई असीं ट्यूबवैलों के नाल करदे हां। कदे साडी इस समस्या ते चर्चा नहीं की गई। पंजाब के किसान, खेत मजदूर खुदकुशियां के मामले दे विच कदे केंद्र सरकार का कोई उसारू रवैया तुहानूं नज़र नहीं आया। इस दे बाबत उलट जदों कोई अपनी मंग नूं लैके कोई धरना प्रदर्शन करदा गड्डी रेल गड्डियां रोकदा तां उहदे उलट एक वरतांत सिरजण की गल कीती जांदी है। खैर हुण केंद्र नूं किवें लोड़ पई आ उहदे ते आपां आउणे आ, चर्चा करदे आ। इस वेले जनवरी महीने दे विच जदों कणक का स्टॉक देखिया केंद्र सरकार ने तां ओह 1,63,000 टन सीगा कणक का भंडार। लंघे 6 वरिਆਂ ਦੇ ਵਿੱਚ ਇਹ ਸਭ ਤੋਂ ਘੱਟ ਸਟਾਕ ਹੈ। साल 2017 ਦੇ ਵਿੱਚ ਵੀ ਐਸਾ ਹੋਇਆ ਸੀਗਾ ਜਦੋਂ 1,37,000 ਟਨ ਜਿਹੜੀ ਹੈ ਲੱਖ ਟਨ ਹੈ ਜਿਹੜੀ ਉਹ ਕਣਕ ਦਾ ਸਟਾਕ ਭਾਰਤ ਸਰਕਾਰ ਕੋਲੇ ਸੀਗਾ। ਤੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਭਾਰਤੀ ਖੁਰਾਕ ਨਿਗਮ ਹੈ ਉਹਦੇ ਕੋਲੇ 23 ਲੱਖ ਟਨ ਕਣਕ ਦਾ ਸਟਾਕ ਹੈ। ਐਂਡ ਕੀ ठंडा मौसम चल रहा है तो जो कणक की पैदावार के औखा योगदान जोड़ा पावेगा, किसानों को चंगे झाड़ मिलने की उम्मीद है। विश्व पद्धर ते कणक वधी है पर भारत के पैदावार स्थिर रहने की संभावना है। केंद्र सरकार हुण मध्य प्रदेश ते उत्तर प्रदेश वाल भी वेख रही है पर कौमांतरी हल्के इस वेले पंजाब ते भी नज़रां ला के बैठे ने। एंड की कणक हेठला जिहड़ा रकबा साडा 32 लाख हेक्टेयर नूं पार कर गया तो इस तरह जे आपां गल करिए तो पिछले साल यह रकबा 35 लाख हेक्टेयर सीगा जिहड़ा कि पंजाब दे हेठ है इस बार तकरीबन 34 लाख हेक्टेयर है दस्सिया जांदा है। सो कणक दे बाबत जिहड़ी लंघे दिनी ये है कि जिहड़ी केंद्र आ उन्हें पंजाब सरकार तो अंदाजे भी लए कि तुसी अंदाजा दसो तुहाडे किन्ने क जिहड़े कणक आ पैदावार तुसी हो सकदी तुहाडे जदों देश दे विच कणक दे भंडार कहंदे ऊणे होण लगे तां केंद्र नूं पंजाब चेते आउण लग्या। पंजाब दे अन्नदाते की कदर केंद्र नूं पहली वारी पता लगी, उहदी अहमियत पता लगी। पर दूजे पासे हुण दसदे है कि आस्ट्रेलिया ते अमरीका ते होर कई कौमांतरी खुराक एजेंसियां कणक की पैदावार ते नज़र जिहड़ी ओह रख रही ने। क्या फेल आए जा रहे हैं, क्या सेल आए जा रहे हैं कि कणक की बंपर पैदावार होगी, कणक की पैदावार होगी। असीं कहने कि पैदावार होवे, फसल भरपूर होवे तां ही किसान का जीवन निर्वाह होगा तो तां ही जिहड़ियां जिथे भी लोड़ है इस फसल की उत्थे अनाज पूरा होगा। पर की सिर्फ किसान सरकार दे लई एक पैदावार करने वाला एक यंत्र मात्र ही है जां वो एक सिर्फ काम है जिहदा काम ही सरकार नूं फसल पैदावार करके देना है। हरी क्रांति मॉडल ने पंजाब नूं किस पद्धर ते लिया खड़ा कीता है, कदे सरकार ने इस वाल गौर की है? पंजाब दी किसानी दी अगली जनरेशन हिजरत वाल नूं हो चुकी है, कदे सरकार ने इस गल वाल गौर की है? अज जिहड़े पानियां दी पमैश करके साडा पानी जिहड़ा सीगा वो साडे कोले एक हिस्सा ही रह गया, बाकी दा 70% पंजाब एक वाहद सूबा जिहदा 70% पानी दूजे सूबਿਆਂ ਨੂੰ ਜਾਂਦਾ है। कदे पंजाब सरकार दे नाल कदे केंद्र ने इस गल ते गौर की है? और इट्टा डाका मारनियां कवैदां हमेशा घटदे रहिंदे है। अज पंजाब दे विच जिहड़ी वसों आ वो लगातार वधदी जा रही है तो खेती हेठला रकबा साडा लगातार घटदा जा रहा है। कदे केंद्र ने इहदे ते गौर की है? कदे केंद्र ने इह ते गौर की है कि जदों डैम साडे भर जांदे ते असीं उन्हां डैमां नूं गेट खोल दिंदे आ और बेदर्दी दे नाल खोल देने ते पंजाब दा एक हिस्से दा एक तबका, एक वसों, एक जीआ जंत, एक फसल जिहड़ा हिस्सा है वो सारी तबाह हो जाती है। कदे केंद्र सरकार ने इस गल ते गौर की है? सो सानू कल्ला ये ना समझा जाए कि लोग इन्हां दा काम है बस फसल बीज लो, रेहां स्प्रेयां पा लो, उस तो बाद मंडियां च भर ट्रालियां ढो दो। पंजाब दे किसान भी एक प्रॉस्पैरिटी वाली जिंदगी चाहुंदे आ, वो चाहुंदे आ कि वो डिगनिटी दे नाल जीउण, वो चाहुंदे आ कि वो एक चंगा जीवन जीउण। इहदे विच कोई दो राय नहीं कि देश भर दे विचों जेकर किसी चंगे किसानां दा जीवन निर्वाह हैगा चंगे पद्धर दा तां पंजाब दे विच है। चंगियां कोठियां कारां सब कुछ है पंजाब दे विच किसानां कोले, पर बावजूद इस दे साडी किसानी दे विच ऐसा तबका जिहदे कोले ज़मीन बहुत घट है, सीमांत किसानी है, उहदी बाह फड़न दी लोड़ है। उहनूं जाली बीज मिलदे ने, उहनूं रेहां स्प्रेयां सही नहीं मिलदियां, ਉਹਦੀ सबसिडी बाबत तुसीं कदे DAP ਦੀ घटाती, ਉਹਦੇ तेल ਦੇ खर्चे किन्ने ने। स्वामीनाथन खुद इत्थों इस दुनिया तो फानी हो गए पर उन्होंने ਦੀਆਂ रिपोर्टां ते कदे गौर नहीं की। सो गौर करने वाली गल है कि पंजाब की किसानी की जेकर लोड़ है तो ਉਹਦੀ बाह फड़न की भी लोड़ है। ਉਹਦੀ आमदन किन्नी है, ਉਹਦੇ खर्चे किन्ने ने, ਉਹਦੀ ਜਿਹੜੀ जिनस ਨੂੰ पैदावार करन ते ਉਹਦੀ पैदा करन ते ਉਹਦਾ खर्चा किन्ना आउंदा, ਉਹਦੇ ਵਿੱਚ ਉਹਦੀ दिहाड़ी, ਉਹਦੀ फसल का ठेका, ਉਹਦੇ ਜਿਹੜੇ महंगे डीजल का खर्चा, ट्रैक्टर मशीनरी का खर्चा, ਉਹਦੀ ਆਪ ਦੀ ਦਿਹਾੜੀ, ਉਹਦੇ ਪਰਿਵਾਰ ਦੀ ਦਿਹਾੜੀ, ਜਿਵੇਂ स्वामीनाथन जी कहते ਹੁੰਦੇ ਸੀ। ਉਹ चले गए ने, वो सिफारिशां करते रहे पर उन्होंने सिफारिशां ते अज तक गौर नहीं हो सकिया। उम्मीद है केंद्र सरकार कदे इस वाले इस पासे वाल भी कान जिहड़ा वो जरूर धरूगी। बहुत बहुत धन्यवाद। जल्द मिलांगे एक होर नवीं